ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਬੰਦੀ ਸਿੰਘਾਂ ਦੀ ਰਿਹਾਈ ਲਈ ਲਗਭਗ 174 ਦਿਨਾਂ ਤੋਂ ਅਣਮਿੱਠੀ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਨੇ 6 ਜੁਲਾਈ ਦੇ ਪੰਥਕ ਕੱਟ ਦੇ ਵਿੱਚ ਬਾਦਲ ਨੂੰ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ। ਬਾਪੂ ਸੂਰਤ ਸਿੰਘ ਜੀ ਨੇ ਆਖਿਆ ਕਿ ਜਿੰਨਾ ਨੁਕਸਾਨ ਇੰਦਰਾ ਗਾਂਧੀ, ਬੇਅੰਤ ਸਿੰਘ, KPS ਗਿੱਲ ਜਾਂ ਭਾਰਤੀ ਫੌਜ ਦੇ ਮੁਖੀ ਜਨਰਲ ਵੇਦਿਆ ਨੇ ਸਿੱਖਾਂ ਦਾ ਕੀਤਾ ਸੀ, ਉਸ ਤੋਂ ਵੀ ਵੱਧ ਨੁਕਸਾਨ ਬਾਦਲ ਨੇ ਸਿੱਖਾਂ ਦਾ ਕੀਤਾ ਹੈ। ਇਸ ਲਈ ਉਹਨਾਂ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਇਸ ਕੋਲੋਂ ਬਚਾਇਆ ਜਾਵੇ ਤੇ ਇਸ ਨੂੰ ਤੁਰੰਤ ਗਲੋਂ ਲਾਇਆ ਜਾਵੇ। ਵਿਊਅਰਸ, ਦੂਸਰੇ ਪਾਸੇ ਕਾਂਗਰਸ ਦੇ ਪਾਰਲੀਮੈਂਟ ਦੇ ਵਿੱਚ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਬਾਦਲ ਨੂੰ ਪੰਥਕ ਏਜੰਡੇ ਦੇ ਗਲਤ ਵਰਤੋਂ ਕਰਨ ਦਾ ਬਾਦਲ ਤੇ ਦੋਸ਼ ਲਗਾਇਆ। ਪਰ ਅਸਲੀਅਤ ਦੇ ਵਿੱਚ ਅਮਰਿੰਦਰ ਤੇ ਬਾਦਲ ਦੋਵੇਂ ਹੀ ਦਿੱਲੀ ਸਰਕਾਰ ਦੇ ਭਗਤ ਹਨ ਅਤੇ ਪੰਜਾਬੀਆਂ ਨੂੰ ਬੇਵਕੂਫ ਬਣਾ ਕੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਹਨ। ਸੋ ਵਿਊਅਰਸ, ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ 6 ਜੁਲਾਈ ਦੇ ਇਕੱਠ ਦੇ ਵੇਰਵੇ ਅਤੇ ਕੈਪਟਨ ਅਮਰਿੰਦਰ ਦੀ ਸਟੇਟਮੈਂਟ ਦੇ ਉੱਤੇ ਉਹਨਾਂ ਦੇ ਵਿਚਾਰ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਰਪਾਲ ਸਿੰਘ ਚੀਮਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਕੱਠ ਤੋਂ ਸ਼ੁਰੂ ਕਰਦੇ, ਜਿਹੜਾ ਇਹ ਇਕੱਠ 6 ਜੁਲਾਈ ਨੂੰ ਹਸਨਪੁਰ ਵਿਖੇ ਹੋਇਆ ਜਿਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਇਕੱਠ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਬੰਦੀ ਸਿੰਘ ਰਿਹਾਈਆਂ ਦਾ 2-3 ਸਾਲ ਤੋਂ ਮੁੱਦਾ ਵਿਚਾਰਿਆ ਜਾ ਰਿਹਾ, ਉਹਦੇ ਸੰਬੰਧ ਵਿੱਚ ਬਾਪੂ ਸੂਰਤ ਸਿੰਘ ਨੇ ਜਿਹੜੀ ਭੁੱਖ ਹੜਤਾਲ ਰੱਖੀ ਸੀਗੀ, ਉਹਨਾਂ ਨੇ ਇਹ ਪੰਥਕ ਇਕੱਠ ਹੈ ਜਿਹੜਾ ਸੱਦਿਆ ਸੀਗਾ ਜੀ। ਇਹਦਾ ਮੇਨ ਮਕਸਦ ਇਹ ਸੀਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹਦੇ ਉੱਤੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਬਜ਼ ਹੈ, ਉਹਦੀ ਜਿਹੜੀ ਇਸ ਬੰਦੀ ਸਿੰਘਾਂ ਦੀ ਰਿਹਾਈ ਦੇ ਪ੍ਰਤੀ ਜੋ ਸਿੰਸੈਰਿਟੀ ਹੈ ਉਹ ਬਿਲਕੁਲ ਠੀਕ ਨਹੀਂ ਹੈਗੀ। ਸੋਚ ਹੈ ਜਿਹੜੀ, ਉਹਦੀ ਕੋਈ ਸਿੰਸੈਰਿਟੀ ਨਹੀਂ ਹੈਗੀ। ਉਹ ਡੰਗ ਟਪਾਊ ਇਹ ਕੰਮ ਕਰ ਰਹੇ ਆ, ਪਰ ਉਹ ਇਸ ਗੱਲ ਤੋਂ ਵੀ ਭੱਜਣਾ ਨਹੀਂ ਚਾਹੁੰਦੇ। ਲੋਕਾਂ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਕਿ 2017 ਦੀਆਂ ਚੋਣਾਂ ਆ ਰਹੀਆਂ ਨੇ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਰੈਡੀਕਲ ਵੋਟ ਹੈ ਉਹਨੂੰ ਲਿਆ ਜਾਵੇ ਜੀ। ਸੋ ਇਸ ਕਰਕੇ ਉਹ ਪੰਥਕ ਇਕੱਠ ਜਿਹੜਾ ਸੱਦਿਆ ਗਿਆ ਸੀਗਾ, ਉੱਥੇ ਤੁਸੀਂ ਆਪ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਆ ਜਿਹੜੇ ਉੱਥੇ ਆਏ ਸੀਗੇ। ਹੋਰ ਵੀ ਸਿੰਘ ਜਿਹੜੇ ਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਸੰਘਰਸ਼ਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦਾ ਕਾਫੀ ਵੱਡਾ ਇਕੱਠ ਸੀਗਾ ਇਹ ਜੀ। ਉਹ ਹੈਲੋ ਜੀ, ਸੁਣਦਾ ਤੁਹਾਨੂੰ? ਜੀ ਜੀ ਵੀਰ, ਬਿਲਕੁਲ ਵੀਰ ਜੀ। ਉਸ ਇਕੱਠ ਦੇ ਵਿੱਚ ਹਰੇਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਹੀ ਗੱਲ ਕੀਤੀ ਹੈ ਕਿ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਉਹ ਅੱਜ ਇਹ ਜੋ ਆਪਣੇ ਆਪ ਨੂੰ ਅਖੌਤੀ ਪੰਥਕ ਲੀਡਰ ਕਹਾ ਰਹੇ ਨੇ, ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕੀਤਾ ਹੈ ਜੀ। ਬਾਪੂ ਸੂਰਤ ਸਿੰਘ ਨੇ ਬਹੁਤ ਸਪਸ਼ਟ 3 ਮੈਸੇਜ ਦਿੱਤੇ ਆ। ਇੱਕ ਤੇ ਤੁਸੀਂ ਕਨਵੇ ਕਰ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ ਉਹ ਅੱਜ ਦੇ ਜਿਹੜੇ ਸਿੱਖ ਦੋਸ਼ੀ ਨੇ, ਜਿਹੜੇ ਸਿੱਖਾਂ ਦੇ ਦੋਸ਼ੀ ਨੇ, ਗਦਾਰ ਨੇ, ਉਹਨਾਂ ਚੋਂ ਸਭ ਤੋਂ ਵੱਡਾ ਗਦਾਰ ਹੈ। ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਮੈਸੇਜ ਦਿੱਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਸਾਰੇ ਸਿੱਖਾਂ ਨੂੰ ਸਾਡੀ ਖੁਆਇਸ਼ ਹੈ ਕਿ ਉਹ ਦਿੱਲੀ ਵੱਲ ਨੂੰ ਪਿੱਠ ਕਰਨ ਤੇ ਹਰਿਮੰਦਰ ਸਾਹਿਬ ਵੱਲ ਨੂੰ ਆਪਣੇ ਮੁੱਖ ਕਰਕੇ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ। ਔਰ ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਮੈਂ ਉਹਨਾਂ ਨੂੰ ਸਿੱਖ ਨਹੀਂ ਮੰਨਦਾ। ਸੋ ਇਸ ਗੱਲ ਦੇ ਉੱਤੇ ਉਹਨਾਂ ਨੇ 2 ਇਹ ਮੈਸੇਜ ਦਿੱਤੇ। ਤੀਜਾ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਬਾਰ-ਬਾਰ ਪੁਲਿਸ ਹੈ ਜਿਹੜੀ ਉਹ ਚੱਕ ਕੇ ਬੈਡ ਨੇਮ ਦੇਣਾ ਚਾਹੁੰਦੀ ਆ। ਮੇਰੀ ਜੋ ਇਸ ਵਕਤ ਦੇ ਸੰਬੰਧ ਦੇ ਵਿੱਚ ਜੋ ਮੈਂ ਤਕਰੀਬਨ 6 ਮਹੀਨਿਆਂ ਤੋਂ ਰੱਖਿਆ ਹੋਇਆ, ਉਹਨੂੰ ਬੈਡ ਨੇਮ ਦੇਣ ਲਈ ਇਹ ਬਾਰ-ਬਾਰ ਮੈਨੂੰ ਚੱਕ ਕੇ ਲੈ ਕੇ ਜਾਂਦੇ ਆ ਤਾਂ ਕਿ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਇਸ ਤੋਂ ਉਠਾਇਆ ਜਾ ਸਕੇ। ਸੋ ਮੈਂ ਡਿਕਲੇਅਰ ਕਰਦਾ ਵੀ ਜੇ ਅੱਜ ਤੋਂ ਬਾਅਦ ਇਹਨਾਂ ਨੇ ਮੈਨੂੰ ਚੱਕਿਆ ਤਾਂ ਮੈਂ ਬਿਲਕੁਲ ਪਾਣੀ ਵੀ ਪੀਣਾ ਬੰਦ ਕਰ ਦਿਆਂਗਾ। ਸੋ ਇਸ ਗੱਲ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਦੀ ਸਪੋਰਟ ਕੀਤੀ ਆ ਔਰ 2-3 ਪ੍ਰੋਗਰਾਮ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਲਈ ਅਲਿਖੇ ਸੀਗੇ। ਮੈਂ ਸਮਝਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਨਾ ਤੇ ਇਸ ਏਜੰਡੇ ਤੋਂ ਭੱਜਣਾ ਚਾਹੁੰਦੀ ਹੈ
ਹਾਂਜੀ ਤੇ ਨਾ ਹੀ ਉਹ ਸਿੰਸੈਰਿਟੀ ਨਾਲ ਇਸ ਏਜੰਡੇ ਦੇ ਉੱਤੇ ਕੰਮ ਕਰਦੀ ਹੈ। ਜਿਸ ਤਰੀਕੇ ਨਾਲ ਪਿੱਛੇ ਜਦੋਂ ਗੁਰਬਖਸ਼ ਨੇ ਭੁੱਖ ਹੜਤਾਲ ਰੱਖੀ ਸੀਗੀ ਤੇ 2-3 ਸਿੰਘਾਂ ਨੂੰ ਜਿਹੜੇ ਬਿਆਨ ਸਿੰਘ ਕਾਂਢਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਲਿਆ ਕੇ ਪਰੋਲ ਕਰਾ ਕੇ ਤੇ ਇਹ ਕੋਸ਼ਿਸ਼ ਕੀਤੀ ਕਿ ਗੁਰਬਖਸ਼ ਨੂੰ ਹੜਤਾਲ ਤੋਂ ਹਟਾਇਆ ਜਾ ਸਕੇ ਔਰ ਆਪਣੇ ਜੋ ਕਾਮਯਾਬ ਵੀ ਹੋਏ ਆ। ਔਰ ਇਸੇ ਤਰਜ਼ ਤੇ ਹੁਣ ਇਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ ਉਹਨਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜੀ। ਪਰੋਲ ਹਾਲੇ ਤੱਕ ਉਹਨਾਂ ਨੂੰ ਦਿੱਤੀ ਕੋਈ ਨਹੀਂ। ਹਾਂਜੀ ਕੁਝ ਲੀਗਲ ਅੜਚਨਾਂ ਨੇ ਏਦਾਂ ਦੀਆਂ ਜਿਨ੍ਹਾਂ ਦੇ ਕਰਕੇ ਜਿਹੜੀ ਪ੍ਰੀਮੈਚੁਰ ਰਿਲੀਜ਼ ਹੈ ਉਹ ਹਾਲੇ ਅੱਗੇ ਪਈ ਜਾਂਦੀ ਹੈ। ਸੋ ਉਸ ਨੂੰ ਲਿਆ ਕੇ ਉਸੇ ਤਰੀਕੇ ਦੀ ਉਸੇ ਤਰਜ਼ ਦੇ ਉੱਤੇ ਕੰਮ ਕਰਨਾ ਚਾਹੁੰਦੇ ਸੀਗੇ ਕਿ ਬਾਪੂ ਨੂੰ ਉਠਾਇਆ ਜਾਵੇ ਇਸ ਭੁੱਖ ਹੜਤਾਲ ਤੋਂ। ਪਰ ਬਾਪੂ ਦ੍ਰਿੜ ਹੈ ਔਰ ਜਿਹੜਾ ਉਹ ਇਹ ਗੱਲ ਕਹਿ ਰਹੇ ਆ ਕਿ ਮੈਂ ਆਪਣੇ ਜੋ ਅਰਦਾਸ ਕੀਤੀ ਹੈ ਉਹ ਜਦੋਂ ਤੱਕ ਪੂਰੀ ਨਹੀਂ ਹੁੰਦੀ ਹੈਗੀ ਔਰ ਜੋ ਅਰਦਾਸ ਦੀ ਮਹੱਤਤਾ ਬਾਕੀ ਭੁੱਖ ਹੜਤਾਲਾਂ ਨੇ ਗਵਾਈ ਹੈ ਉਹ ਮੈਂ ਨਹੀਂ ਇਹ ਕੰਮ ਹੋਣ ਦੇਣਾ ਤੇ ਮੈਂ ਆਪਣੇ ਨਿਸ਼ਚਾ ਜੋ ਕੀਤਾ ਹੈ ਉਹਦੇ ਤੇ ਦ੍ਰਿੜ ਹੈ ਔਰ ਮਜ਼ਬੂਤੀ ਦੇ ਨਾਲ ਜੇ ਨਾਲ ਸਿੰਘ ਨੇ ਰਿਹਾ ਕੀਤੀ ਤੇ ਮੈਂ ਸ਼ਹੀਦੀ ਪਾਉਂਗਾ ਜੀ। ਸੋ ਇਸ ਗੱਲ ਸੋ ਉੱਥੇ ਮਤਲਬ ਇਹਨੂੰ ਸੰਘਰਸ਼ ਨੂੰ ਤੇਜ਼ ਕਰਨ ਦੀਆਂ ਸਾਰਿਆਂ ਨੇ ਸੰਘਰਸ਼ ਕਮੇਟੀ ਨੇ ਆਪਣੀਆਂ ਆਪਣੀਆਂ ਵਿਚਾਰਾਂ ਰੱਖੀਆਂ ਨੇ। ਸਾਰਿਆਂ ਨੇ ਸਰਕਾਰ ਦੇ ਨਾਲ ਵੀ ਗੱਲ ਚੱਲਦੀ ਰਹੀ ਹੈ ਟੇਬਲ ਦੇ ਉੱਤੇ ਪਰ ਸਰਕਾਰ ਵੀ ਆਖਰੀ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਮੈਂ ਵੀ ਉਸ 'ਚ ਹਾਜ਼ਰ ਸੀਗਾ ਕੋਈ ਐਡਾ ਵੱਡਾ ਹੰਗਾਰਾ ਨਹੀਂ ਦਿੱਤਾ ਹੈਗਾ। ਉਹਨਾਂ ਉਸ ਮੀਟਿੰਗ ਦਾ ਇਹੀ ਨਿਕਲਦਾ ਸੀਗਾ ਅਰਥ ਕਿ ਉਹ ਚਾਹੁੰਦੇ ਸੀਗੇ ਕਿ ਅਸੀਂ 2 ਲਿਆਂਦੇ ਆ ਜੀ ਹੁਣ ਤੁਸੀਂ ਇਹ ਜਿਹੜੀ ਬਾਕੀ ਦੀਆਂ ਤੁਹਾਡੀਆਂ ਪ੍ਰੋਬਲਮਾਂ ਲਿਆਉਣਦੀਆਂ ਇਹ ਥੋੜਾ ਜਿਹਾ ਲੇਟ ਹੋਣਗੀਆਂ। ਬਾਪੂ ਦੀ ਹਾਲਤ ਖਰਾਬ ਹੈ ਉਹਨੂੰ ਦਵਾਈ ਲੈਣੀ ਚਾਹੀਦੀ ਹੈ ਉਹਨੂੰ ਉੱਠ ਜਾਣਾ ਚਾਹੀਦਾ। ਇਸ ਤਰੀਕੇ ਦਾ ਹੀ ਉਹਨਾਂ ਦਾ ਰਵੱਈਆ ਸੀਗਾ ਆਪਣਾ ਪੰਜਾਬ ਸਰਕਾਰ ਦਾ। ਪਰ ਬਾਪੂ ਇਸ ਗੱਲ ਦੇ ਉੱਤੇ ਦ੍ਰਿੜ ਹੈ। ਸੋ ਹੁਣ ਨਵੇਂ ਪ੍ਰੋਗਰਾਮ ਲਿਖੇ ਹੈ। ਇੱਕ 10 ਤਰੀਕ ਨੂੰ ਉਹਨਾਂ ਨੇ ਲੁਧਿਆਣਾ ਬੰਦ ਦੀ ਕਾਲ ਕੀਤੀ ਹੈ ਔਰ 14 ਤਰੀਕ ਦਾ ਇੱਕ ਮਾਰਚ ਰੱਖਿਆ ਹੋਇਆ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਤੇ 19 ਤਰੀਕ ਨੂੰ ਅਗਲੇ ਤੋਂ ਅਗਲੇ ਐਤਵਾਰ ਅਸੀਂ ਚੰਡੀਗੜ੍ਹ ਦੇ ਵਿੱਚ ਭਾਰਤ ਦੇ ਵਿੱਚ ਘੱਟ ਗਿਣਤੀ ਕੌਮਾਂ ਤੇ ਹਿੰਦੁਸਤਾਨ ਦਾ ਜੋ ਲਾ ਕਾਨੂੰਨ ਹੈ ਉਸ ਵਿਸ਼ੇ ਨੂੰ ਲੈ ਕੇ ਇੱਕ ਸੈਮੀਨਾਰ ਕਰਨ ਜਾ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹਿੰਦੁਸਤਾਨ ਦਾ ਲਾਅ ਹੈ ਉਹ ਘੱਟ ਗਿਣਤੀ ਕੌਮਾਂ ਦੇ ਹੱਕ ਹੈ ਜਿਹੜੇ ਉਹਨਾਂ ਦੇ ਰਾਈਟਸ ਹੈ ਉਹਨਾਂ ਲਈ ਆਪਣਾ ਜਿਹੜਾ ਮਾਪਦੰਡ ਹੈ ਉਹ ਦੋਹਰਾ ਰੱਖਿਆ ਹੋਇਆ ਉਹਨਾਂ ਨੇ। ਸੋ ਇਸ ਸੰਬੰਧ ਵਿੱਚ ਇਹ ਹੈ ਜੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕੈਪਟਨ ਅਮਰਿੰਦਰ ਦੀ ਬਿਆਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਖਾਲਿਸਤਾਨੀ ਏਜੰਡਾ ਜਾਂ ਪੰਥਕ ਏਜੰਡੇ ਨੂੰ ਫਾਲੋ ਕਰ ਰਿਹਾ ਹੈ। ਦੇਖੋ ਹਾਂਜੀ ਭੈਣ ਜੀ ਕੁਛ ਕਹਿਣਾ ਚਾਹੁੰਦੇ ਹੋ ਜੀ? ਨਹੀਂ ਭੈਣ ਜੀ ਵੀਰ ਜੀ ਇਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਥੋੜੀ ਸਮਝ ਤੋਂ ਬਾਅਦ ਤੁਸੀਂ ਕਹਿੰਦੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇੱਕ ਪਾਸੇ ਇਹ ਭੱਜਣਾ ਚਾਹੁੰਦੀ ਹੈ ਤੇ ਭੱਜਣਾ ਨਹੀਂ ਚਾਹੁੰਦੀ ਪਰ ਦੂਸਰੇ ਪਾਸੇ ਇਹ ਸੀਰੀਅਸਲੀ ਕੰਮ ਵੀ ਨਹੀਂ ਕਰ ਰਹੀ। ਪਰ ਫਿਰ ਪ੍ਰੋਬਲਮ ਕੀ ਹੈ ਪੰਜਾਬ ਦੀ ਸਰਕਾਰ ਨੂੰ ਬਿਕੋਜ਼ ਜਿਹੜੇ ਇਹ ਮੰਗਾਂ ਨੇ ਇਹ ਤਾਂ ਜਾਇਜ਼ ਮੰਗਾਂ ਨੇ ਫਿਰ ਕੀ ਚੀਜ਼ਾਂ ਨੂੰ ਰੋਕਦੀ ਹੈ ਅਗਰ ਭੱਜਣਾ ਨਹੀਂ ਚਾਹ ਰਹੀ ਇਹ ਪੰਥਕ ਏਜੰਡੇ ਤੋਂ? ਇਹ ਜਿਹੜਾ ਤੁਹਾਡਾ ਦੂਜਾ ਕੁਐਸਚਨ ਹੈ ਨਾ ਇਹਦੇ 'ਚ ਇਹਦਾ ਦੋਨਾਂ ਦਾ ਇੱਕੋ ਹੀ ਅਰਥ ਆ ਜਾਣਾ। ਦੇਖੋ ਹਮੇਸ਼ਾ ਹੀ ਹਿੰਦੁਸਤਾਨ ਦੀ ਰਾਜਨੀਤੀ ਵੀ ਔਰ ਜਿਹੜੀ ਰੀਜਨਲ ਸਟੇਟਾਂ ਦੀ ਰਾਜਨੀਤੀ ਵੀ ਆ ਪਾਰਟੀਆਂ ਦੀ ਆ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਹਮੇਸ਼ਾ 1947 ਤੋਂ ਲੈ ਕੇ ਹੁਣ ਤੱਕ ਦੇਖੋ ਤੁਸੀਂ ਕਿਸੇ ਨਾ ਕਿਸੇ ਏਜੰਡੇ ਨੂੰ ਲੈ ਕੇ ਮਤਲਬ ਰਾਜਸੱਤਾ ਨੂੰ ਹਾਸਲ ਕੀਤਾ ਹੈ। ਚਾਹੇ 1984 ਇੰਦਰਾ ਗਾਂਧੀ ਦਾ ਲਾ ਲਓ ਤੁਸੀਂ ਉਸਨੇ ਮਤਲਬ ਹਿੰਦੂ ਏਜੰਡਾ ਫਾਲੋ ਕਰਕੇ ਬੀਜੇਪੀ ਦਾ ਤਾਂ ਏਜੰਡਾ ਹੀ ਇਹ ਹੈ ਪੱਕਾ ਉਹਨਾਂ ਨੇ ਜਦੋਂ ਵੀ ਵੋਟਾਂ ਹਾਸਲ ਕੀਤੀਆਂ ਨੇ ਉਹਨੇ ਹਿੰਦੂਤਵ ਦੀ ਗੱਲ ਕਰਕੇ ਵੋਟਾਂ ਹਾਸਲ ਕੀਤੀਆਂ ਨੇ। ਹੁਣ ਇਹ ਜਿਹੜੀ ਇਹਨਾਂ ਦੋਨਾਂ ਦੀ ਮਜਬੂਰੀ ਹੈ ਕਿ ਜਿਹੜੀ ਗੱਲ ਪਹਿਲੀ ਤੁਸੀਂ ਕਹੀ ਆ ਵੀ ਇਹ ਫਾਲੋ ਵੀ ਨਹੀਂ ਕਰਨਾ ਚਾਹੁੰਦੇ ਔਰ ਇਹ ਛੱਡਣਾ ਵੀ ਨਹੀਂ ਚਾਹੁੰਦੇ। ਐਕਚੁਅਲੀ ਕੀ ਹੈ ਇਹੀ ਖਾਲਿਸਤਾਨੀ ਏਜੰਡੇ ਦੀ ਗੱਲ ਹੈ ਅਮਰਿੰਦਰ ਸਿੰਘ ਦੇ ਕਹਿਣ ਦੀ ਕਿ ਇਹ ਹਿੰਦੂ ਵੋਟ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਕਾਂਗਰਸ ਨੂੰ ਵੀ ਅਕਾਲੀ ਦਲ ਨੂੰ ਵੀ ਏਦਾਂ ਲੱਗਦਾ ਕਿ ਜਿਹੜੀ ਹਿੰਦੂ ਵੋਟ ਹੈ ਉਹ ਮੇਨ ਫੈਕਟਰ ਹੈ ਪੰਜਾਬ ਦੇ ਵਿੱਚ ਹੁਣ ਡਿਸਾਈਡਿੰਗ ਫੈਕਟਰ ਹੋਏਗਾ ਕਿ ਹਿੰਦੂ ਵੋਟ ਕਿੱਧਰ ਭੁਗਦੀ ਹੈ ਤੇ ਰਾਜਸਭਾ ਦਾ ਤਵਾਜ਼ਨ ਹੈ ਜਿਹੜਾ ਕਿੱਧਰ ਹੁੰਦਾ। ਹੁਣ ਜੇ ਅਗਰ ਇਹਨੂੰ ਖੁੱਲ ਕੇ ਪ੍ਰਕਾਸ਼ ਸਿੰਘ ਬਾਦਲ ਇਸ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਖੁੱਲ ਕੇ ਗੱਲ ਕਰਦੇ ਕਿਉਂਕਿ ਬੀਜੇਪੀ ਆਪਣੀ ਹਿੰਦੂ ਵੋਟ ਨੂੰ ਕੈਪਚਰ ਰੱਖਣ ਦੇ ਲਈ ਇਹਦੀ ਵਿਰੋਧਤਾ ਕਰ ਰਹੀ ਹੈ ਪੂਰੀ। ਉਹ ਇਹ ਗੱਲ ਕਹਿੰਦੀ ਆ ਵੀ ਬਿਲਕੁਲ ਇਹਨਾਂ ਸਾਡੇ ਨਾਲ ਸਲਾਹ ਨਹੀਂ ਕੀਤੀ ਇਹ ਅੱਤਵਾਦੀ ਲੈ ਕੇ ਆ ਰਿਹਾ ਜੇ ਲੈ ਰਿਹਾ।
ਹੁਣ ਇਸ ਗੱਲ ਦੇ ਉੱਤੇ ਉਹ ਪੂਰਾ ਉਹ ਕਹਿ ਰਿਹਾ ਵੀ ਅੱਤਵਾਦ ਦਾ ਕੋਈ ਇਹਦੇ ਨਾਲ ਵਾਸਤਾ ਨਹੀਂ ਫੈਲਣਾ, ਸਿਰਫ ਹਿੰਦੂ ਵੋਟ ਨੂੰ ਕੈਪਚਰ ਰੱਖਣੀ। ਇਹੀ ਗੱਲ ਕੈਪਟਨ ਅਮਰਿੰਦਰ ਦੀ ਆ। ਉਹ ਜੇ ਅਗਰ ਇਹ ਦੂਸ਼ਣ ਲਾ ਰਹੇ ਤੇ ਵੀ ਖਾਲਿਸਤਾਨੀ ਏਜੰਡਾ ਜਾਂ ਪੰਥਕ ਏਜੰਡਾ ਫਾਲੋ ਕਰ ਰਿਹਾ, ਉਹ ਵੀ ਆਪਣੇ ਵੱਲ ਨੂੰ ਜਿਹੜੀ ਹਿੰਦੂ ਵੋਟ ਹੈ ਉਹ ਖਿੱਚਣਾ ਚਾਹੁੰਦੇ ਆ ਔਰ ਇਹ ਲੋਕਾਂ ਤੱਕ ਆਪਣੀ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੀ ਐਕਚੁਅਲੀ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਹੈ, ਇਹਦਾ ਜਿਹੜਾ ਇਨਰ ਏਜੰਡਾ ਆ ਉਹ ਕੋਈ ਮਤਲਬ ਸਿੰਸੈਰਿਟੀ ਨਹੀਂ ਹੈਗਾ। ਇਹ ਕੱਟੜ ਏਜੰਡਾ ਲੈ ਕੇ ਹੁਣ ਵੋਟਾਂ ਖਿੱਚ ਰਹੇ ਆ। ਇਹ ਸਾਰੀ ਵੋਟਾਂ ਦੀ ਰਾਜਨੀਤੀ ਹੈ, ਜਿਹੜੇ ਇੱਕ ਦੂਜੇ ਦੇ ਦੂਸ਼ਣ ਲਾਉਣੇ। ਅੱਗੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਦਲਜੀਤ ਸਿੰਘ ਚੀਮੇ ਦੀ ਸਟੇਟਮੈਂਟ ਆਈ ਕਿ ਅਮਰਿੰਦਰ ਹੈ ਜਿਹੜਾ ਉਹਨੇ ਅੰਮ੍ਰਿਤਸਰ ਦੇ ਐਲਾਨਨਾਮੇ ਦੇ ਉੱਤੇ ਆਪਣੇ ਹਸਤਕਾਰ ਕੀਤੇ, ਇਹ ਦੱਸੇ ਵੀ ਇਹ ਖਾਲਿਸਤਾਨੀ ਕਿਉਂ ਨਹੀਂ। ਇਹ ਗੱਲ ਸਿਰਫ ਹਿੰਦੂ ਵੋਟ ਦੇ ਆਲੇ ਦੁਆਲੇ ਘੁੰਮਦੀ ਆ। ਹਿੰਦੂ ਵੋਟ ਕਿਹਨੂੰ, ਕਾਂਗਰਸ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਜੇਕਰ ਹਿੰਦੂ ਵੋਟ ਸਾਡੇ ਵੱਲ ਭੁਗਤਦੀ ਹੈ ਤਾਂ ਅਸੀਂ ਕੰਪੀਟੀਟਿਵ ਰੇਸ ਦੇ ਵਿੱਚ ਆਉਂਦੇ ਹਾਂ। ਔਰ ਪ੍ਰਕਾਸ਼ ਸਿੰਘ ਬਾਦਲ ਤੇ ਬੀਜੇਪੀ ਹੈ ਉਹ ਆਪਣੇ ਏਜੰਡਿਆਂ ਦੇ ਉੱਤੇ ਕਾਇਮ ਹੈ ਕਿ ਉਹ ਹਿੰਦੂ ਤੋਂ ਵੋਟ ਨੂੰ ਜਿਹੜੀ ਆ ਆਪਣੇ ਕੋਲ ਕੈਪਚਰ ਕਰਨਾ ਚਾਹੁੰਦੇ ਆ। ਸੋ ਇਸ ਗੱਲ ਦਾ ਮੇਨ ਮਕਸਦ ਵਿੱਚ ਹੀ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ, ਵਿੱਚ ਹੀ ਕੈਪਟਨ ਦਾ ਉਹਦਾ ਅਸਲੀ ਮਕਸਦ ਆ ਜਿਹੜਾ ਉਹ ਵੋਟਾਂ ਨੇ, ਪੰਜਾਬ ਦੇ ਉੱਤੇ ਵੋਟਾਂ। ਕਿਵੇਂ ਪੰਜਾਬ ਦੀ ਵੋਟ ਆ ਜਿਹੜੀ 2017 ਚ ਹਿੰਦੂ ਵੋਟ ਆਪਣੇ ਕੋਲ ਕੈਪਚਰ ਕਰਕੇ ਰੱਖਣੀ ਹੈ। ਹਾਂਜੀ, ਤਾਂ ਵੀਰ ਜੀ ਵੋਟਾਂ ਦੀ ਗੱਲ ਕੀਤੀ, ਤੁਸੀਂ ਸਿੰਸੀਅਰਿਟੀ ਦੀ ਗੱਲ ਕੀਤੀ, ਕਿਸ ਤਰ੍ਹਾਂ ਆਪਣੀ ਸਿਰਫ ਕੁਰਸੀਆਂ ਬਚਾਉਂਦੇ ਨੇ, ਪਰ ਕੁਐਸਚਨ ਉੱਠਦਾ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਨੇ ਜਿਹੜਾ ਸੰਘਰਸ਼ ਵਿੱਢਿਆ ਹੈ, ਰਾਈਟ, ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਗਈਆਂ ਨੇ ਕਿ ਇਸ ਵਾਰ ਬਾਦਲ ਸਰਕਾਰ ਹਿੱਲੇਗੀ ਅਗਰ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਬਾਦਲ ਦੇ ਖਿਲਾਫ ਅਗਰ 2017 ਦੇ ਇਲੈਕਸ਼ਨ ਦੇ ਵਿੱਚ ਖੜੇ ਹੋ ਜਾਣ, ਕਿ ਅਸੀਂ ਆਪਣੇ ਅਕਾਲ ਤਖਤ ਸਾਹਿਬ ਨੂੰ ਇਸ ਦੇ ਚੁੰਗਲ ਵਿੱਚੋਂ ਬਚਾ ਸਕਾਂਗੇ। ਇਹ ਸਾਡਾ ਮੇਨ ਮਕਸਦ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹ ਸਾਰਾ ਸੰਘਰਸ਼, ਜਿੰਨੀਆਂ ਵੀ ਸੰਘਰਸ਼ੀਲ ਜਥੇਬੰਦੀਆਂ ਨੇ, ਇਹ ਅਗਰ ਬਾਦਲ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਉਣ ਦੇ ਵਿੱਚ ਜੇ ਸੱਚੀ ਗੱਲ ਪੁੱਛਦੇ ਹੋ ਤੇ ਮੈਂ ਕਹਿੰਦਾ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ। ਹਮੇਸ਼ਾ ਹੀ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਤੇ ਚਾਹੇ ਉਹ 2017 ਦੀਆਂ ਚੋਣਾਂ ਨੇ, ਇਹਨਾਂ ਨੇ ਕਦੀ ਵੀ ਕੋਈ ਸਾਂਝਾ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਏਦਾਂ ਲੱਗ ਰਿਹਾ ਹੈ ਕਿ ਜਿਸ ਤਰੀਕੇ ਨਾਲ ਸਾਰੇ ਬੰਦੇ ਇਕੱਠੇ ਹੋ ਕੇ ਬੈਠੇ ਨੇ ਕਿ ਜ਼ਰੂਰ ਮਤਲਬ ਹੈ ਕਿ ਕੋਈ ਨਾ ਕੋਈ ਪਲੇਟਫਾਰਮ ਏਦਾਂ ਦਾ ਸਾਰਿਆ ਜਾਏਗਾ ਜਿਹੜਾ ਕਿ ਤੀਜੀ ਧਿਰ ਬਣ ਕੇ ਉਹ ਸਾਹਮਣੇ ਆਏਗਾ। ਇਹ ਹਾਲਾਤ ਏਦਾਂ ਦੇ ਨਜ਼ਰ ਆਉਂਦੇ ਨੇ ਇਸ ਗੱਲ ਦੇ। ਔਰ ਮੈਂ ਸਮਝਦਾ ਵੀ ਪੰਥਕ ਜਥੇਬੰਦੀਆਂ ਦੀ ਇਹ ਸਿੰਸੈਰਿਟੀ ਹੈ, ਕੁਛ ਪੇ ਵੀ ਕੀਤੀ ਆ। ਔਰ ਜਿਸ ਤੋਂ ਬਾਦਲ ਅਕਾਲੀ ਦਲ ਜਿਹੜਾ ਉਹ ਘਾਬਰਿਆ ਵੀ ਆ। ਦੇਖੋ, 2 ਸਾਲ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਇਹ ਕੇਸ ਟ੍ਰਾਂਸਫਰ ਦੇ, ਉਹਨੂੰ ਪੰਜਾਬ ਟ੍ਰਾਂਸਫਰ ਕਰਨ ਦੇ ਹੀ ਸੰਬੰਧ ਵਿੱਚ ਜਿਹੜਾ ਐਫੀਡੇਵਿਟ ਇਹਨਾਂ ਨੇ ਫਾਈਲ ਕੀਤਾ ਸੀਗਾ ਦਿੱਲੀ ਸਰਕਾਰ ਕੋਲ, ਉਹਦੇ 'ਚ ਇਸ ਐਫੀਡੇਵਿਟ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਕਿ ਇਹ ਅੱਤਵਾਦੀ ਹੈ, ਅਸੀਂ ਇਹਨੂੰ ਪੰਜਾਬ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ। ਤੇ ਅੱਜ 2 ਸਾਲਾਂ ਬਾਅਦ ਉਹੀ ਸਰਕਾਰ, ਉਹੀ ਨੁਮਾਇੰਦੇ ਆ ਜਿਹੜੇ ਉਹ ਆਪ ਲੈ ਕੇ ਆ ਰਹੇ ਆ ਤੇ ਉਹਨਾਂ ਨੇ ਲੈ ਕੇ ਆਉਂਦਾ। ਮਤਲਬ ਕਿਸੇ ਨਾ ਕਿਸੇ ਪਾਸੇ ਪੰਥਕ ਜਥੇਬੰਦੀਆਂ ਦੀ ਏਕਤਾ, ਔਰ ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਜਿਹੜੀ ਸਿੱਖਾਂ ਦੇ ਵਿੱਚ ਮਤਲਬ ਉਹਨਾਂ ਦੀ ਵਿਰੋਧਤਾ ਹੈ ਉਹ ਵੱਧਦੀ ਹੈ, ਵਧੀ ਹੈ, ਨੈਗੇਟਿਵਿਟੀ ਹੈ ਜਿਹੜੀ ਉਹ ਵੀ ਵਧੀ ਹੋਈ ਹੈ। ਔਰ ਉਹ ਇਹ ਗੱਲ ਐਤਕੀ ਜੇ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀ ਹੋ ਕੇ ਪਲੇਟਫਾਰਮ ਦੇ ਉੱਤੇ ਖੜੀਆਂ ਹੋ ਕੇ ਕਰਦੀਆਂ ਤਾਂ ਇਸ ਦਾ ਕਾਫੀ ਵੱਡਾ ਨੁਕਸਾਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਹੋ ਸਕਦਾ ਹੈ। ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਕੁਐਸਚਨਸ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਲੈਣੇ ਆ ਤੁਹਾਡੇ ਕੋਲ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.